ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਦੇਵ ਉਹਨਾਂ ਦੀ ਸਤਿ ਸ਼੍ਰੀ ਅਕਾਲ ਪ੍ਰਣਾਮ ਹੋਵੇ। ਅਤੇ ਨਿਗਾਹ ਮਾਰਦੇ ਹਾਂ ਕੁਛ ਆਲੇ ਦੁਆਲੇ ਦੇ ਉੱਤੇ ਕੀ ਕੁਛ ਵਾਪਰਿਆ, ਕੀ ਕੁਛ ਵਾਪਰ ਸਕਦਾ। ਪੰਜਾਬ ਅਤੇ ਹਰਿਆਣੇ ਦੇ ਵਿੱਚ ਰੁਕ ਰੁਕ ਕੇ ਮੀਂਹ ਪਿਆ ਪਿਛਲੇ 24 ਘੰਟਿਆਂ ਦੇ ਦੌਰਾਨ, ਔਰ ਕੁਝ ਥਾਵਾਂ ਦੇ ਉੱਤੇ ਗੜੇਮਾਰੀ ਵੀ ਜਿਹੜੀ ਹੋਈ ਹੈ। ਇਹਦੇ ਨਾਲ ਇੱਕ ਤਾਂ ਜਿਹੜਾ ਪ੍ਰਦੂਸ਼ਣ ਸੀ ਸਿਖਰ ਦੇ ਉੱਤੇ ਜੋ ਪਹੁੰਚਿਆ ਹੋਇਆ ਸੀ ਦੀਵਾਲੀ ਦੇ ਪਟਾਕਿਆਂ ਦੀ ਵਜ੍ਹਾ ਦੇ ਨਾਲ, ਉਹਦੇ ਤੋਂ ਬਹੁਤ ਵੱਡੀ ਰਾਹਤ ਜਿਹੜੀ ਉਹ ਮਿਲ ਗਈ। ਦੂਜਾ ਠੰਡ ਦੀ ਨੇ ਜਿਹੜੀ ਜੀ ਉਹ ਦਸਤਕ ਦੇ ਦਿੱਤੀ। ਪਰਾਲੀ ਦਾ ਧੂੰਆਂ ਅਤੇ ਦੀਵਾਲੀ ਦੇ ਮੌਕੇ ਚੱਲੇ ਜਿਹੜੇ ਪਟਾਕੇ ਸੀ ਉਹਨਾਂ ਤੋਂ ਵੱਡੀ ਰਾਹਤ ਜਿਹੜੀ ਆ ਉਹ ਮਿਲ ਗਈ ਹੈ। ਬਠਿੰਡਾ ਡਿਸਟ੍ਰਿਕਟ ਦੇ ਨੇੜੇ ਤੇੜੇ, ਹਰਿਆਣੇ ਦੇ ਸੋਨੀਪਤ, ਹਿਸਾਰ ਅਤੇ ਸਰਸਾ ਦੇ ਨੇੜੇ ਤੇੜੇ ਦੇ ਇਲਾਕਿਆਂ ਦੇ ਵਿੱਚ ਭਾਰੀ ਗੜੇਮਾਰੀ ਹੋਣ ਦੀਆਂ ਖਬਰਾਂ ਵੀ ਜਿਹੜੀਆਂ ਉਹ ਮਿਲੀਆਂ ਨੇ। ਕਣਕ ਦੀ ਕਿਉਂਕਿ ਬਿਜਾਈ ਹੋ ਰਹੀ ਇਹਨਾਂ ਦਿਨਾਂ ਦੇ ਵਿੱਚ, ਔਰ ਉਹ ਹੁਣ ਕੁਝ ਦਿਨਾਂ ਦੇ ਵਾਸਤੇ ਰੁਕੂਗੀ। ਜਿਹੜੀ ਕਣਕ ਬੀਜੀ ਗਈ ਉਹਦੇ ਵਿੱਚ ਕਰੰਡੀ ਵੀ ਗਈ। ਜਿਹੜੀ ਕਣਕ ਉਹ ਦੁਬਾਰਾ ਬੀਜਣੀ ਪੈ ਸਕਦੀ ਹੈ। ਇਹ ਕਿਸਾਨਾਂ ਨੂੰ ਨੁਕਸਾਨ ਇਸ ਗੜੇਮਾਰੀ ਦਾ ਅਤੇ ਮੀਂਹ ਦਾ ਜਿਹੜਾ ਜੀ ਉਹ ਹੋਇਆ। ਦਿੱਲੀ ਦੇ ਵਿੱਚ ਅਤੇ ਇਹਦੇ ਨੇੜੇ ਤੇੜੇ ਦੇ ਇਲਾਕਿਆਂ ਦੇ ਵਿੱਚ ਵੀ ਮੀਂਹ ਪਿਆ। ਰਾਜਸਥਾਨ ਦੇ ਕੁਝ ਹਿੱਸਿਆਂ ਦੇ ਵਿੱਚ ਗੜੇਮਾਰੀ ਹੋਈ ਆ। ਜੈਪੁਰ, ਅਲਵਰ, ਭੀਲਵਾੜਾ ਦੇ ਵਿੱਚ ਮੀਂਹ ਪਿਆ, ਔਰ ਜੰਮੂ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਜਿਹੜੀ ਉਹ ਸਨੋਅ ਪੈਣ ਦੀ ਵਜ੍ਹਾ ਕਰਕੇ ਠੰਡ ਨੇ ਜਿਹੜੀ ਉਹ ਦਸਤਕ ਇਹਨਾਂ ਏਰੀਆਜ਼ ਦੇ ਵਿੱਚ, ਪਹਾੜੀ ਖੇਤਰਾਂ ਦੇ ਵਿੱਚ ਵੀ ਜਿਹੜੀ ਆ ਉਹ ਦਿੱਤੀ ਹੈ। ਕੁਦਰਤ ਹੈ, ਕੁਦਰਤ ਨੇ ਇੱਕ ਕਿਸਮ ਦੇ ਨਾਲ ਤੁਸੀਂ ਕਹ ਲਓ ਕਿ ਮਨੁੱਖ ਨੂੰ ਕਿਸੇ ਨਾ ਕਿਸੇ ਰੂਪ 'ਚ ਬਚਾਉਣਾ। ਮਨੁੱਖ ਨਹੀਂ ਮੰਨਦਾ ਜਿਹੜੀਆਂ ਇਹਨਾਂ ਗੱਲਾਂ ਨੂੰ, ਉਹ ਫਿਰ ਦੁਬਾਰਾ ਉਹੀ ਗਲਤੀਆਂ ਕਰਦਾ। ਜਿਹੜਾ ਧੂੰਆਂ ਗਰਦ ਇੰਨਾ ਕੁਝ ਜਿਹੜਾ ਉਹ ਚੜ੍ਹਿਆ ਹੋਇਆ ਸੀ, ਜਿਹਦੇ ਵਿੱਚ ਇੱਥੇ ਏਅਰ ਇੰਡੈਕਸ ਜਿਹੜਾ ਪੰਜਾਬ ਦਾ ਉਹ 500 ਦੇ ਨੇੜੇ ਤੇੜੇ ਪਹੁੰਚ ਗਿਆ ਸੀ, ਅੰਮ੍ਰਿਤਸਰ ਅਤੇ ਲੁਧਿਆਣੇ ਦਾ। ਔਰ ਇਹ ਬਹੁਤ ਜ਼ਿਆਦਾ ਜਿਹੜਾ ਮਾੜਾ ਸਮਝਿਆ ਜਾਂਦਾ। ਹਾਂ, ਕੰਪੈਰੀਜ਼ਨ ਤਾਂ ਕੋਈ ਨਹੀਂ, ਜੇ ਦਿੱਲੀ ਨਾਲ ਕੰਪੇਅਰ ਕਰਨਾ ਹੋਵੇ ਤਾਂ ਦਿੱਲੀ ਦਾ 900 ਨੂੰ ਉੱਪੜ ਗਿਆ ਸੀਗਾ। ਮਤਲਬ ਕਿ ਜਿਹੜਾ ਗੈਸਾਂ ਦਾ ਗੋਲਾ ਉਹ ਇੱਕ ਕਿਸਮ ਦੇ ਨਾਲ ਬੰਬ ਵਾਂਗ ਜਿਹੜਾ ਇਹ ਬਣਿਆ ਪਿਆ ਸੀਗਾ ਇਸ, ਔਰ ਇਹਨੇ ਕੁਦਰਤ ਨੇ ਜਿਹੜੀ ਬਹੁਤ ਵੱਡੀ ਰਾਹਤ ਜਿਹੜੀ ਉਹ ਦਿੱਤੀ ਆ। ਦੀਵਾਲੀ ਦੀ ਰਾਤ ਹੁਸ਼ਿਆਰਪੁਰ ਦੇ ਪੁਰਹੀਰਾਂ ਬਾਈਪਾਸ ਦੇ ਕੋਲ ਇੱਕ ਕਾਰ ਨੂੰ ਅੱਗ ਲੱਗ ਗਈ, ਜਿਹਦੇ ਵਿੱਚ ਸੀਨੀਅਰ ਵਕੀਲ ਭਗਵੰਤ ਕਿਸ਼ੋਰ ਗੁਪਤਾ ਅਤੇ ਉਹਦੀ ਅਸਿਸਟੈਂਟ ਹੈ ਵਕੀਲ ਸੀਆ ਖੁੱਲਰ, ਉਹਦੀ ਮੌਤ ਹੋ ਗਈ। ਔਰ ਇਹ ਕੋਈ ਰਾਤ 10:15 ਵਜੇ ਦੇ ਕਰੀਬ ਇਹਨਾਂ ਦੀ ਜਿਹੜੀ ਮਾਰੂਤੀ ਕਾਰ ਸੀ ਉਹਦੇ ਵਿੱਚ ਫਗਵਾੜਾ ਬਾਈਪਾਸ ਤੋਂ ਚੰਡੀਗੜ੍ਹ ਬਾਈਪਾਸ ਵੱਲ ਨੂੰ ਜਾ ਰਹੇ ਸੀਗੇ। ਇਹ ਕਾਰ ਤੇਜ਼ ਰਫ਼ਤਾਰ ਸੀ, ਕੀ ਹੋਇਆ ਕੁਛ ਨਹੀਂ ਪਤਾ, ਦਰਖਤ ਦੇ ਵਿੱਚ ਵੱਜੀ ਜਿਹਨੂੰ ਅੱਗ ਲੱਗ ਗਈ। ਇਹ ਦੋਨੋਂ ਵਕੀਲ ਕਾਰ ਦੇ ਵਿੱਚੋਂ ਨਿਕਲ ਹੀ ਨਹੀਂ ਸਕੇ, ਔਰ ਦੋਨੋਂ ਜਿਹੜੇ ਸੀ ਉਹ ਸੜ ਕੇ ਸੁਆਹ ਹੋ ਗਏ ਸਣੇ ਜਿਹੜਾ ਉਹ ਕਾਰ ਦੇ। ਕਿਸੇ ਨੇ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਸੂਚਨਾ ਦਿੱਤੀ, ਆ ਕੇ ਅੱਗ ਤਾਂ ਬੁਝਾਈ ਫਾਇਰ ਬ੍ਰਿਗੇਡ ਨੇ, ਪਰ ਉਦੋਂ ਤੱਕ ਇਹਨਾਂ ਦੀ ਮੌਤ ਜਿਹੜੀ ਉਹ ਹੋ ਗਈ ਹੋਈ ਸੀ। ਪੁਲਿਸ ਨੇ ਜਿਹੜੇ ਸੜੇ ਹੋਏ ਪਿੰਜਰ ਸੀ ਉਹਨਾਂ ਨੂੰ ਹੌਸਪੀਟਲ ਜਿਹੜਾ ਉਹ ਪਹੁੰਚਾਇਆ। ਰਜਿਸਟ੍ਰੇਸ਼ਨ ਨੰਬਰ ਤੋਂ ਇਹਨਾਂ ਦੀ ਪਛਾਣ ਹੋਈ। ਸੀਆ ਖੁੱਲਰ ਦੇ ਕਿਸੇ ਜਾਣਕਾਰ ਦੇ ਨਾਂ ਦੇ ਉੱਤੇ ਇਹ ਰਜਿਸਟਰਡ ਸੀਗੀ ਗੱਡੀ, ਔਰ ਜਾਣਕਾਰੀ ਦੇ ਅਨੁਸਾਰ ਜਿਹੜੇ ਐਡਵੋਕੇਟ ਗੁਪਤਾ ਨੇ ਆਪਣੇ ਦਫ਼ਤਰ ਦੇ ਵਿੱਚ ਪੂਜਾ ਕਰਨ ਲਈ ਘਰੋਂ ਨਿਕਲੇ ਸੀ, ਔਰ ਸੀਆ ਖੁੱਲਰ ਦੇ ਪਤੀ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਕਿ ਰਾਤ ਉਹ ਵੀ ਉਹਨਾਂ ਦੇ ਨਾਲ ਸੀ, ਪਰ ਉਹ ਨੋਇਡਾ ਲਈ ਰਵਾਨਾ ਜਿਹੜਾ ਜੀ ਉਹ ਹੋ ਗਿਆ। ਇੱਥੋਂ ਜਿਹੜੀ ਇਹ ਐਡਵੋਕੇਟ ਗੁਪਤਾ ਲੰਬੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਦੇ ਨਾਲ ਵੀ ਜੁੜੇ ਹੋਏ ਸੀ। ਬਾਕੀ ਇਹਦੇ ਇਨਵੈਸਟੀਗੇਸ਼ਨ ਜਿਹੜੀ ਜੀ ਉਹ ਜਾਰੀ ਹੈ ਕਿ ਇਉਂ ਹਾਦਸਾ ਜਿਹੜਾ ਜੀ ਉਹ ਕਿਵੇਂ ਹੋ ਗਿਆ, ਉਹ ਬਾਹਰ ਕਿਉਂ ਨਹੀਂ ਨਿਕਲ ਸਕੇ। ਇਹ ਸਭ ਤੋਂ ਵੱਡਾ ਜਿਹੜਾ ਜੀ ਉਹ ਸਵਾਲ ਹੈ। ਮਾਰੂਤੀ ਕਾਰ ਹੈ, ਮਾਰੂਤੀ ਕਾਰ ਬਹੁਤ ਜ਼ਿਆਦਾ ਤੇਜ਼ ਨਹੀਂ ਜਿਹੜਾ ਜੀ ਉਹ ਚੱਲਦੀ, ਮਤਲਬ ਕਿ ਜਿੰਨੀਆਂ ਨਵੀਆਂ ਆਈਆਂ ਗੱਡੀਆਂ ਚੱਲਦੀਆਂ ਨੇ, ਬਹੁਤ ਤੇਜ਼ ਸਪੀਡ ਕਰਕੇ ਹਾਦਸਾ ਹੋਇਆ ਜਾਂ ਕੋਈ ਹੋਰ ਕਾਰਨ ਸੀ ਅਤੇ ਕੁਛ ਨਹੀਂ ਜਿਹੜਾ ਜੀ ਉਹ ਪਤਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਨਵੀਂ ਬਣੀ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦੇ ਖਿਲਾਫ ਧੋਖਾਦੇਹੀ ਅਤੇ ਹੋਰ ਧਾਰਾਵਾਂ ਦੇ ਹੇਠ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਜਿਹੜੀ ਆ ਉਹਨੇ FIR ਦਰਜ ਕਰ ਲਈ ਹੈ। ਪੁਲਿਸ ਦੇ ਮੁਤਾਬਕ ਮਨਜੀਤ ਸਿੰਘ ਜੀਕੇ ਦੇ ਖਿਲਾਫ 2013 ਤੋਂ ਲੈ ਕੇ 2019 ਦੇ ਦਰਮਿਆਨ
ਕਰੋੜਾਂ ਰੁਪਈਏ ਦੇ ਗਬਨ ਦਾ ਦੋਸ਼ ਹੈ ਔਰ ਇਸ ਮਾਮਲੇ ਦੇ ਵਿੱਚ ਮਨਜੀਤ ਸਿੰਘ ਜੀਕੇ ਸਣੇ ਉਦੋਂ ਦੇ ਉਹਦੇ ਪੀਏ ਤੇ ਬਾਕੀ ਹੋਰ ਅਹੁਦੇਦਾਰਾਂ ਦੇ ਨਾਮ ਵੀ ਜਿਹੜਾ ਉਹ ਸ਼ਾਮਲ ਨੇ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਲੀਗਲ ਸੈੱਲ ਦੇ ਜਿਹੜੇ ਚੇਅਰਮੈਨ ਨੇ ਉਹਨੇ ਇਹ ਕਿਹਾ ਕਿ ਸ਼ਿਕਾਇਤ ਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਪ੍ਰਧਾਨ ਨੇ ਰਹਿੰਦਿਆਂ ਹੋਇਆਂ ਮਨਜੀਤ ਸਿੰਘ ਜੀਕੇ ਨੇ ਦਾਨ ਦੇ ਵਜੋਂ ਮਿਲੇ ਡਾਲਰਾਂ ਸਣੇ 50 ਲੱਖ ਤੇ 30 ਲੱਖ ਰੁਪਏ ਦੀ ਕਥਿਤ ਹੇਰਾਫੇਰੀ ਕੀਤੀ। ਔਰ ਇਦੋਂ ਪਹਿਲਾਂ ਆਜ਼ਾਦ ਮੈਂਬਰ ਗੁਰਮੀਤ ਸਿੰਘ ਸ਼ੰਟੀ ਤੇ ਪਟਿਆਲਾ ਹਾਊਸ ਦੇ ਵਿੱਚ ਕੇਸ ਜਿਹੜਾ ਜੀ ਉਹ ਪਾਇਆ ਗਿਆ ਸੀਗਾ। ਅਕਾਲੀ ਦਲ ਦਿੱਲੀ ਦੇ ਕਾਰਕੁਨਾਂ ਦੇ ਵੱਲੋਂ ਵੀ ਦਿੱਲੀ ਕਮੇਟੀ ਦੇ ਖਿਲਾਫ ਸ਼ਿਕਾਇਤ ਕਰਨ ਤੋਂ ਬਾਅਦ ਕੇਸ ਦਰਜ ਹੋਇਆ ਔਰ ਉਹ ਮਾਮਲਾ ਵੀ ਜੀਕੇ ਦੇ ਕਾਰਜਕਾਲ ਦੇ ਦੌਰਾਨ ਟੈਂਟਾਂ ਦੇ ਪੇਸ਼ ਕੀਤੇ ਗਏ ਬਿੱਲਾਂ ਦੇ ਨਾਲ ਜਿਹੜਾ ਉਹ ਸੰਬੰਧਿਤ ਹੈ। ਇਹ ਦਿੱਲੀ ਕਮੇਟੀ ਦੇ ਖਿਲਾਫ ਇਸ ਤਰ੍ਹਾਂ ਦਾ ਇਹ ਪਹਿਲਾ ਕੇਸ ਦਰਜ ਹੋਇਆ ਸੀਗਾ ਜਿਹਦੇ ਵਿੱਚ 3 ਮੁਕੱਦਮਿਆਂ ਤੋਂ ਬਾਅਦ ਦਿੱਲੀ ਦੀ ਸਿੱਖ ਰਾਜਨੀਤੀ ਜਿਹੜੀ ਆ ਉਹ ਗਰਮਾਈ ਹੋਈ ਹੈ ਕਿਉਂਕਿ ਚੋਣਾਂ ਜਿਹੜੀਆਂ ਉਹ ਹੋਣ ਵਾਲੀਆਂ ਨੇ। ਔਰ ਇਹ ਬੜੀ ਵੱਡੀ ਬਦਕਿਸਮਤੀ ਕਹੀ ਜਾ ਸਕਦੀ ਹੈ ਕਿ ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਚਾਹੇ ਉਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈ, ਜਿਹਦੇ ਉੱਤੇ ਐਡੇ ਘਪਲੇਬਾਜ਼ੀਆਂ ਦੇ ਦੋਸ਼ ਜਿਹੜੇ ਉਹ ਲੱਗ ਰਹੇ ਆ। ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਵੇਲੇ ਆਪਣਾ ਜਿਹੜਾ ਮਨਾ ਰਹੀ ਆ 100 ਸਾਲਾਂ ਦੇ ਵਿੱਚ ਐਡਾ ਵੱਡਾ ਨਿਘਾਰ ਇਹਨਾਂ ਸਿੱਖ ਸੰਸਥਾਵਾਂ ਦੇ ਵਿੱਚ ਜਿਹੜਾ ਜੀ ਉਹ ਆ ਜਾਣਾ, ਇਹ ਬਹੁਤ ਸਾਰੇ ਸਵਾਲ ਜਿਹੜੇ ਜੀ ਉਹ ਖੜੇ ਕਰ ਰਿਹਾ ਔਰ ਇਹਨਾਂ ਸਵਾਲਾਂ ਦੇ ਜਵਾਬ ਕਦੇ ਮਿਲ ਸਕਣਗੇ ਇਹ ਆਪਣੇ ਆਪ ਦੇ ਵਿੱਚ ਇੱਕ ਹੋਰ ਵੱਡਾ ਜਿਹੜਾ ਉਹ ਸਵਾਲ ਹੈ। ਕਿਉਂਕਿ ਕੌਣ ਇਹ ਸਭ ਕੁਝ ਜਿਹੜਾ ਜੀ ਉਹਦੇ ਵਿੱਚ ਤਬਦੀਲੀ ਲਿਆਊਗਾ। ਜਿਹੜਾ ਭਾਈਚਾਰਾ ਹੈ ਉਹਦੀ ਜਿਹੜੀ ਪ੍ਰਵਿਰਤੀ ਆ ਉਹ ਹੋਊ ਪਰੇ ਦੀ ਹੋ ਗਈ ਹੋਈ ਆ ਵੀ ਮੈਂ ਉਹਦੇ ਵਿੱਚੋਂ ਕੀ ਲੈਣਾ, ਮੈਂ ਤਾਂ ਚੜਾਵਾ ਜਿਹੜਾ ਚੜਾਤਾ ਉਹ ਤੋਂ ਬਾਅਦ ਕਿੱਥੇ ਜਾਂਦਾ ਇਹ ਚੜਾਵਾ ਉਹਨੂੰ ਕੋਈ ਲੈਣਾ ਦੇਣਾ ਜਿਹੜਾ ਜੀ ਉਹ ਨਹੀਂਗਾ। ਤਾਂ ਬਹੁਤੇ ਲੋਕ ਸਾਈਡ 'ਤੇ ਹੋ ਕੇ ਨਿਕਲ ਜਾਂਦੇ ਆ ਔਰ ਇਸੇ ਕਰਕੇ ਇੱਥੋਂ ਜਿਹੜਾ ਜੀ ਇਹ ਕਹਾਣੀ ਇੱਥੋਂ ਤੱਕ ਜਿਹੜੀ ਵਿਗੜ ਗਈ ਹੋਈ ਆ ਕਿ ਅੱਜ ਬਹੁਤਾ ਕੁਝ ਜਿਹੜਾ ਜੀ ਉਹ ਲੱਭ ਹੀ ਨਹੀਂ ਰਿਹਾ। ਚਾਹੇ ਉਹ 328 ਜਿਹੜੇ ਸਰੂਪ ਨੇ ਉਹਨਾਂ ਦੇ ਗਾਇਬ ਹੋ ਜਾਣ ਦਾ ਮਾਮਲਾ, ਚਾਹੇ ਸਾਕਾ ਲੀਲਾ ਤਾਰਾ ਦੇ ਸਮੇਂ ਫੌਜ ਦੇ ਵੱਲੋਂ ਚੁੱਕਿਆ ਗਿਆ ਬੇਸ਼ਕੀਮਤੀ ਸਮਾਨ ਉਹਦਾ ਦੇ ਦੇਣਾ SGPC ਨੂੰ ਤਾਂ ਉਹ ਲੱਭਣਾ ਹੀ ਨਾ, ਹੱਥ ਲਿਖਤ ਪੀੜਾ ਹੁਕਮਨਾਮੇ, ਇਹ ਬੜੇ ਸਾਰੇ ਵੱਡੇ ਜਿਹੜੇ ਜੀ ਉਹ ਸਵਾਲ ਨੇ ਅੱਜ ਵੀ ਜਿਹੜੇ ਖੜੇ ਨੇ। ਜਦੋਂ ਗੱਲ ਜਿਹੜੀ ਉਹ ਸੰਸਥਾਵਾਂ ਦੀ ਚੱਲੀ ਹੈ ਤੇ ਜਿਹੜਾ ਇੱਥੇ ਬੰਦੀ ਛੋੜ ਦਿਵਸ ਦੇ ਮੌਕੇ ਦੇ ਉੱਤੇ ਅਕਾਲ ਤਖਤ ਦੇ ਜਥੇਦਾਰ ਹਰਪ੍ਰੀਤ ਸਿੰਘ ਹੋਰਾਂ ਨੇ ਸਿੱਖ ਕੌਮ ਦੇ ਨਾਮ ਸੰਦੇਸ਼ ਜਿਹੜਾ ਜਾਰੀ ਕੀਤਾ ਉਹਦੇ ਵਿੱਚ ਇਹ ਕਿਹਾ ਕਿ ਸਿੱਖ ਭਾਈਚਾਰਾ ਕਿਸਾਨ ਅੰਦੋਲਨ ਦੇ ਹੱਕ ਦੇ ਵਿੱਚ ਢਾਲ ਬਣ ਕੇ ਅੱਗੇ ਜਿਹੜਾ ਉਹ ਆਵੇ। ਦਰਸ਼ਨੀ ਡਿਓੜੀ ਤੋਂ ਜਿਹੜਾ ਦਿੱਤੇ ਗਏ ਸੰਦੇਸ਼ ਦੇ ਵਿੱਚ ਹਰਪ੍ਰੀਤ ਸਿੰਘ ਹੋਰਾਂ ਨੇ ਕਿਹਾ ਕਿ ਗੁਰੂਆਂ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਹਰ ਪੱਧਰ 'ਤੇ ਆਵਾਜ਼ ਉਠਾਈ, ਲੋੜ ਪੈਣ 'ਤੇ ਸ਼ਹਾਦਤਾਂ ਵੀ ਦਿੱਤੀਆਂ। ਉਹਨਾਂ ਇਹ ਕਿਹਾ ਕਿ ਆਪਣੇ ਵਿਰਾਸਤੀ ਹੱਕਾਂ ਦੀ ਲੜਾਈ ਲਈ ਕਿਸਾਨ, ਬਜ਼ੁਰਗ, ਬੱਚੇ, ਬੀਬੀਆਂ, ਨੌਜਵਾਨ ਸੰਘਰਸ਼ ਕਰ ਰਹੇ ਆ। ਬਾਬਾ ਬੰਦਾ ਸਿੰਘ ਬਹਾਦਰ ਦੇ ਵੱਲੋਂ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕਾਨਾ ਹੱਕ ਦੇਣ ਦੀ ਗੱਲ ਕਰਦਿਆਂ ਉਹਨਾਂ ਨੇ ਕਿਹਾ ਕਿ ਵਰਤਮਾਨ ਹੁਕਮਰਾਨ ਜਿਹੜੇ ਨੇ ਉਹ ਸਰਮਾਏਦਾਰ ਧਿਰ ਨੂੰ ਮਜ਼ਬੂਤ ਕਰਨ ਲਈ ਯਤਨਸ਼ੀਲ ਹੈ। ਇਹਦੇ ਲਈ ਖਾਲਸਾ ਪੰਥ ਕਿਸਾਨ ਅੰਦੋਲਨ ਦੇ ਹੱਕ ਦੇ ਵਿੱਚ ਢਾਲ ਬਣ ਕੇ ਜਿਹੜਾ ਉਹ ਅੱਗੇ ਆਵੇ। ਮਨੁੱਖੀ ਅਧਿਕਾਰਾਂ ਦੀ ਗੱਲ ਲਿਖੀ ਬੋਲੀ ਬੜੀ ਚੰਗੀ ਲੱਗਦੀ ਹੈ, ਪਰ ਜਦੋਂ ਮਨੁੱਖੀ ਅਧਿਕਾਰਾਂ ਦੇ ਵਾਸਤੇ ਖੜਨਾ ਹੋਵੇ ਤਾਂ ਫਿਰ ਕੰਮ ਔਖਾ ਹੋ ਜਾਂਦਾ। ਮੁਤਵਾਦੀ ਜਥੇਦਾਰ ਧਿਆਨ ਸਿੰਘ ਮੰਡ ਵੀ ਸੰਦੇਸ਼ ਦੇਣ ਲਈ ਪਹੁੰਚੇ ਸੀਗੇ, ਪਰ ਉਹਨਾਂ ਨੂੰ ਘੰਟਾ ਘਰ ਪਲਾਜ਼ੇ ਦੇ ਵਿੱਚ ਰੋਕ ਲਿਆ ਗਿਆ ਔਰ ਉੱਥੋਂ ਹੀ ਉਹਨਾਂ ਨੇ ਆਪਣਾ ਸੰਦੇਸ਼ ਜਿਹੜਾ ਸੀਗਾ ਜੀ ਉਹ ਜਾਰੀ ਕੀਤਾ। ਪੰਥਕ ਸੰਸਥਾਵਾਂ ਦੇ ਪ੍ਰਬੰਧ ਦੇ ਵਿੱਚ ਵਿਗਾੜ ਨੂੰ ਖਤਮ ਕਰਨ, ਸੰਸਥਾਵਾਂ ਨੂੰ ਆਜ਼ਾਦ ਕਰਾਉਣ, ਧੜੇਬੰਦੀਆਂ ਖਤਮ ਕਰਨ, ਸੁਧਾਰ ਲਹਿਰ ਆਰੰਭਣ ਦਾ ਉਹਨਾਂ ਨੇ ਸੱਦਾ ਜਿਹੜਾ ਜੀ ਉਹ ਦਿੱਤਾ। ਇਹ ਕਿਹਾ ਕਿ ਕਿਸਾਨਾਂ ਲਈ ਉਹਨਾਂ ਨੇ ਅਰਦਾਸ ਕੀਤੀ ਕਿ ਕੇਂਦਰ ਸਰਕਾਰ ਕਾਲੇ ਕਾਨੂੰਨ ਜਿਹੜੇ ਉਹ ਰੱਦ ਕਰੇ। ਮਤਲਬ ਕਿ ਤੁਸੀਂ ਇੱਕ ਜਿਹੜਾ ਸੰਦੇਸ਼ ਦੇ ਰਹੇ ਹੋ ਮਨੁੱਖੀ ਅਧਿਕਾਰਾਂ ਦਾ, ਢਾਲ ਬਣਨ ਦਾ, ਧੜੇਬੰਦੀਆਂ ਖਤਮ ਕਰਨ ਦਾ, ਤੁਹਾਡੀਆਂ ਆਪਣੀਆਂ ਧੜੇਬੰਦੀਆਂ ਕਿੰਨੀਆਂ ਜਿਹੜੀਆਂ ਉਹ ਪਈਆਂ ਹੋਈਆਂ ਨੇ ਵੀ ਇੱਕ ਸੰਦੇਸ਼ ਜਾਰੀ ਹੋ ਰਿਹਾ, ਦੂਜਾ ਸੰਦੇਸ਼ ਜਿਹੜੇ ਉਹ ਕਹਿੰਦੇ ਮੈਂ ਵੀ ਉੱਥੇ ਜਾ ਕੇ ਸੰਦੇਸ਼ ਦੇਣਾ, ਅਤੇ ਉਹਨਾਂ ਨੂੰ ਰੋਕ ਕੇ ਬਾਹਰ ਉਹ ਉੱਥੇ ਜਿਹੜਾ ਪਲਾਜ਼ਾ ਹੈ ਉਹਦੇ ਤੋਂ ਹੀ ਸੰਦੇਸ਼ ਜਿਹੜਾ ਉਹ ਜਾਰੀ ਕਰ ਦਿੰਦੇ ਆ।
ਇਹ ਤਾਂ ਹਾਲਾਤ ਜਿਹੜੇ ਉਹ ਬਣੇ ਹੋਏ ਆ ਇਸ ਵੇਲੇ। ਆਉਂਦੇ ਸਮੇਂ 'ਚ ਠੀਕ ਹੁੰਦੇ ਆ ਜਾਂ ਨਹੀਂ, ਅਜੇ ਕੁਝ ਨਹੀਂ ਜਿਹੜਾ ਦੀ ਉਹ ਕਿਹਾ ਜਾ ਸਕਦਾ। ਦੀਵਾਲੀ ਜਿਹੜੀ ਆ ਇਹਦਾ ਪਟਾਕਿਆਂ ਨਾਲ ਕੀ ਸੰਬੰਧ ਹੈ, ਇਹ ਬੇਸ਼ੱਕ ਵੱਡੇ ਸਵਾਲ ਨੇ। ਇਹਦਾ ਕੋਈ ਜਵਾਬ ਲੱਭਣ ਦੇ ਵਾਸਤੇ ਜਿਹੜਾ ਉਹ ਤਿਆਰ ਨਹੀਂ ਗਾ। ਅੰਨ੍ਹੇਵਾਹ ਪੰਜਾਬ ਦੇ ਵਿੱਚ ਚੱਲੇ ਪਟਾਕਿਆਂ ਨੇ ਜਿਹੜਾ ਕਾਨੂੰਨ ਸੀਗਾ ਉਹਦੀਆਂ ਤੇ ਸਰਕਾਰਾਂ ਦੇ ਵੱਲੋਂ ਕੀਤੇ ਗਏ ਜਿਹੜੇ ਹੁਕਮ ਸੀ ਉਹਨਾਂ ਦੀਆਂ ਧੱਜੀਆਂ ਉਡਾਈਆਂ। 2 ਘੰਟੇ ਦੇ ਵਾਸਤੇ ਪਟਾਕੇ ਚਲਾਉਣ ਦੀ ਪਰਮਿਸ਼ਨ ਦਿੱਤੀ ਗਈ ਸੀ। ਇਹ ਆਖਿਆ ਗਿਆ ਸੀ ਕਿ ਗ੍ਰੀਨ ਪਟਾਕੇ ਚਲਾਉਣੇ। ਹੁਣ ਜਾ ਕੇ ਕਿਸੇ ਨੇ ਵੇਖੇ ਵੀ ਉਹ ਕਿਹੜੇ ਰੰਗ ਦੇ ਸੀ, ਉਹ ਧੂੰਆਂ ਪੈਦਾ ਕਰਦੇ ਸੀ ਜਾਂ ਨਹੀਂ। ਲੋਕਾਂ ਨੇ ਕਮਲਿਆਂ ਵਾਂਗੂ ਜਿਹੜੇ ਪਟਾਕੇ ਸੀ ਉਹ ਚਲਾਏ, ਇਹ ਗੱਲ ਭੁੱਲ ਕੇ ਕਿ ਕਰੋਨਾ ਵਾਇਰਸ ਵਰਗੀ ਜਿਹੜੀ ਮਹਾਂਮਾਰੀ ਆ ਉਹ ਕਿਤੇ ਨਹੀਂ ਗਈ। ਉਹ ਅਜੇ ਵੀ ਲੋਕਾਂ ਦਾ ਨੁਕਸਾਨ ਉਸੇ ਤਰੀਕੇ ਦੇ ਨਾਲ ਕਰ ਰਹੀ ਹੈ। ਜਿੱਥੋਂ ਤੱਕ ਮੌਤਾਂ ਦੀ ਗੱਲ ਹੈ, ਪੰਜਾਬ ਦੇ ਵਿੱਚ 30 ਮੌਤਾਂ 24 ਘੰਟਿਆਂ ਦੇ ਦੌਰਾਨ ਕਰੋਨਾ ਵਾਇਰਸ ਦੇ ਨਾਲ ਹੋਈਆਂ ਨੇ। ਮੌਤਾਂ ਦੀ ਰੇਸ਼ੋ ਜਿਹੜੀ ਉਹ ਘੱਟ ਨਹੀਂ ਰਹੀ। ਲੋਕ ਅਵੇਸਲੇ ਹੋ ਕੇ ਪਟਾਕਿਆਂ 'ਚ ਬਿਜ਼ੀ ਨੇ। ਥਾਂ ਥਾਂ ਦੇ ਉੱਤੇ ਪਟਾਕਿਆਂ ਦੇ ਨਾਲ ਅੱਗਾਂ ਲੱਗੀਆਂ। ਅੰਮ੍ਰਿਤਸਰ ਇਕੱਲੇ ਦੇ ਵਿੱਚ 14 ਥਾਵਾਂ ਦੇ ਉੱਤੇ ਅੱਗ ਲੱਗੀ। ਅਬੋਹਰ ਦੇ ਵਿੱਚ ਕਪਾਹ ਮਿੱਲ ਦੇ ਵਿੱਚ ਅੱਗ ਲੱਗਣ ਕਾਰਨ ਬਹੁਤ ਭਾਰੀ ਨੁਕਸਾਨ ਹੋਇਆ। ਔਰ ਧਾਰੀਵਾਲ ਦੇ ਵਿੱਚ ਫਰਨੀਚਰ ਤੇ ਹਾਰਡਵੇਅਰ ਦੀ ਦੁਕਾਨ ਗੋਦਾਮ ਜਿਹੜਾ ਸੀ ਉਹਨੂੰ ਅੱਗ ਲੱਗ ਗਈ। ਔਰ 60 ਲੱਖ ਰੁਪਏ ਦਾ ਫਰਨੀਚਰ ਇੱਥੇ ਜਿਹੜਾ ਜੀ ਉਹ ਸੜ ਗਿਆ। ਜਿਹੜਾ ਇੱਥੇ ਅਬੋਹਰ ਦੇ ਵਿੱਚ ਕਾਟਨ ਕਾਰੋਬਾਰੀ ਜਿਹੜਾ ਸੀਗਾ ਉਹਦੀ ਫੈਕਟਰੀ ਦੇ ਵਿੱਚ ਤੜਕਸਾਰ ਅੱਗ ਲੱਗੀ। ਕਰੋੜਾਂ ਰੁਪਏ ਦੀਆਂ ਨਰਮੇ ਦੀਆਂ ਗੱਠਾਂ ਸੜ ਕੇ ਸੁਆਹ ਹੋ ਗਈਆਂ। ਕਾਰਨ ਸਭ ਨੂੰ ਪਤਾ ਹੀ ਹੈ ਕਿ ਜਿਹੜੇ ਪਟਾਕੇ ਜਿਹੜੇ ਉਹ ਚਲਾਏ ਜਾਂਦੇ। ਇੱਥੇ ਹੀ ਕਿਉਂ, ਵਿਦੇਸ਼ਾਂ ਦੇ ਵਿੱਚ ਵੀ ਜਿਹੜੀ ਗੱਲ ਤਾਂ ਬਥੇਰੀ ਚੱਲਦੀ ਰਹੀ ਆ। ਬਰੈਂਪਟਨ ਦੇ ਵਿੱਚ ਬਹੁਤ ਸਾਰੀਆਂ ਟਿਕਟਾਂ ਦਿੱਤੀਆਂ ਗਈਆਂ। ਟਿਕਟਾਂ ਦੇਣ ਦਾ ਕਾਰਨ ਕੀ ਸੀਗਾ ਕਿ ਉੱਥੇ ਇੱਕ ਜਿਹੜਾ ਗੁਰਦੁਆਰਾ ਸਥਿਤ ਹੈ ਬਰੈਂਪਟਨ ਦੇ ਵਿੱਚ, ਉੱਥੇ ਵੱਡੀ ਗਿਣਤੀ ਦੇ ਵਿੱਚ ਪਾਰਕਿੰਗ ਦੇ ਵਿੱਚ ਲੋਕ ਪਟਾਕੇ ਜਿਹੜਾ ਉਹ ਚਲਾਉਣ ਦੇ ਵਾਸਤੇ ਇਕੱਠੇ ਹੋ ਗਏ ਸੀ। ਪਰ ਜਿਹੜਾ ਉੱਥੋਂ ਦੀ ਸਿਟੀ ਹੈ ਉਹਦੇ ਵੱਲੋਂ ਇਹ ਜਿਹੜੀ ਉਹ ਪਾਬੰਦੀ ਲਾਈ ਗਈ ਹੈ ਕਿ 5 ਬੰਦਿਆਂ ਦੇ ਜ਼ਿਆਦਾ ਜਿਹੜੇ ਜੀ ਉਹ ਇਕੱਠੇ ਨਹੀਂ ਹੋ ਸਕਦੇ। ਪਰ ਉਹਦੀਆਂ ਜਿਹੜੀਆਂ ਜੀ ਉਹ ਧੱਜੀਆਂ ਉਡਾ ਰਹੇ ਸੀ ਸਾਡੇ ਲੋਕ। ਗੱਲ ਇਹ ਇੱਥੇ ਨਹੀਂ ਹੈ ਕਿ ਪੰਜਾਬ ਦੇ ਵਿੱਚ ਇਹ ਕੁਝ ਕਰ ਰਹੇ, ਜਿੱਥੇ ਜਿੱਥੇ ਗਏ ਨੇ ਉੱਥੇ ਉੱਥੇ ਇਹੀ ਕੁਝ ਜਿਹੜਾ ਉਹ ਕਰ ਰਹੇ ਆ। ਨੈਸ਼ਨਲ ਪੱਧਰ ਦੀ ਗੱਲ ਜਿਹੜੀ ਦੀ ਉਹ ਕਰ ਲਈਏ ਤਾਂ ਅੱਜ ਨਿਤਿਸ਼ ਕੁਮਾਰ ਹੋਰੀ 7ਵੀਂ ਵਾਰੀ ਜਿਹੜਾ ਉਹ ਮੁੱਖ ਮੰਤਰੀ ਦੇ ਵਜੋਂ ਸਹੁੰ ਜਿਹੜਾ ਉਹ ਚੱਕਣਗੇ। ਨਿਤਿਸ਼ ਦੇ ਨਾਲ 16 ਤੋਂ 17 ਮੰਤਰੀਆਂ ਦੇ ਸਹੁੰ ਚੁੱਕਣ ਦੀ ਸੰਭਾਵਨਾ ਹੈ। ਨਵੀਂ ਸਰਕਾਰ ਦੇ ਵਿੱਚ ਜਨਤਾ ਦਲ ਯੂਨਾਈਟਿਡ ਤੇ ਭਾਜਪਾ ਦੇ 7 ਜਦੋਂ ਕਿ VIP ਤੇ ਹਿੰਦੁਸਤਾਨੀ ਆਵਾਮ ਮੋਰਚਾ ਦਾ ਇੱਕ ਮੰਤਰੀ ਹੋਊਗਾ। ਨਿਤਿਸ਼ ਕੁਮਾਰ ਨੇ ਰਾਜ ਭਵਨ ਦੇ ਵਿੱਚ ਰਾਜਪਾਲ ਫਾਗੂ ਚੌਹਾਨ ਦੇ ਨਾਲ ਮੁਲਾਕਾਤ ਕਰਕੇ 125 ਵਿਧਾਇਕਾਂ ਦੀ ਹਮਾਇਤ ਹੋਣ ਦਾ ਦਾਅਵਾ ਪੇਸ਼ ਕੀਤਾ। ਇਹਦੇ ਵਿੱਚ ਭਾਜਪਾ ਦੇ ਵੱਲੋਂ ਕਟਿਹਾਰ ਤੋਂ ਵਿਧਾਇਕ ਤਾਰਕਿਸ਼ੋਰ ਪ੍ਰਸਾਦ ਨੂੰ ਬਿਹਾਰ ਅਸੈਂਬਲੀ ਦੇ ਵਿੱਚ, ਭਾਜਪਾ ਵਿਧਾਇਕ ਦਲ ਦਾ ਆਗੂ ਤੇ ਬੇਤੀਆਂ ਤੋਂ ਵਿਧਾਇਕ ਰੇਣੂ ਦੇਵੀ ਨੂੰ ਡਿਪਟੀ ਚੁਣੇ ਜਾਣ ਤੋਂ ਬਾਅਦ ਇਹ ਕਿਆਸ ਸਿਖਰ 'ਤੇ ਨੇ ਕਿ ਨਵੀਂ ਸਰਕਾਰ ਦੇ ਵਿੱਚ ਉਪ ਮੁੱਖ ਮੰਤਰੀ ਇਹਨਾਂ ਨੂੰ ਬਣਾਇਆ ਜਾ ਸਕਦਾ। ਜਿਹੜੇ ਭਾਜਪਾ ਆਗੂ ਸੁਸ਼ੀਲ ਮੋਦੀ ਜਿਹਦੇ ਉਪ ਮੁੱਖ ਮੰਤਰੀ ਬਣਨ ਦੀਆਂ ਕਿਆਸ ਰਾਈਆਂ ਸਨ, ਉਹਨੂੰ ਕੇਂਦਰੀ ਕੈਬਨਿਟ ਦੇ ਵਿੱਚ ਥਾਂ ਦਿੱਤੇ ਜਾਣ ਦੀ ਜਿਹੜੀ ਜੀ ਉਹ ਸੰਭਾਵਨਾ ਹੈ। ਨਿਤਿਸ਼ ਕੁਮਾਰ ਦੀ ਅਗਵਾਈ ਦੇ ਵਿੱਚ ਰਾਜਪਾਲ ਨੂੰ ਮਿਲਣ ਗਏ ਵਫਦ ਦੇ ਵਿੱਚ ਸਾਬਕਾ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਦੀ ਗੈਰ ਹਾਜ਼ਰੀ ਤੋਂ ਇਹ ਜਿਹੜੀਆਂ ਕਿਆਸ ਰਾਈਆਂ ਸੀ ਇਹਨਾਂ ਨੇ ਜ਼ੋਰ ਫੜਿਆ। ਮੋਦੀ ਨੂੰ ਐਤਕੀ ਤਬਦੀਲ ਜਿਹੜਾ ਜੀ ਉਹ ਕੀਤਾ ਜਾ ਸਕਦਾ ਹੈ। ਇਹ ਕਿਹਾ ਜਾ ਰਿਹਾ ਕਿ ਸ਼ਾਇਦ ਕਿਤੇ ਨਾ ਕਿਤੇ ਸੁਸ਼ੀਲ ਮੋਦੀ ਦੀ ਜਿਹੜੀ ਉੱਥੋਂ ਸੂਬੇ ਦੇ ਵਿੱਚੋਂ ਬਲੀ ਹੈ ਉਹ ਨਿਤਿਸ਼ ਕੁਮਾਰ ਹੋਰਾਂ ਦੇ ਕਹੇ ਦੇ ਉੱਤੇ ਲਈ ਗਈ ਹੈ, ਕਿਉਂਕਿ ਨਿਤਿਸ਼ ਕੁਮਾਰ ਇੱਕ ਗੱਲ ਦੀ ਕੰਪਲੇਂਟ ਜਿਹੜੀ ਉਹ ਕਰ ਰਹੇ ਆ ਕਿ ਪਾਸਵਾਨ ਨੂੰ ਜਿਹੜਾ ਜੀ ਉਹ ਖੜਾ ਕੀਤਾ ਗਿਆ ਸੀ ਭਾਜਪਾ ਆਗੂਆਂ ਦੇ ਵੱਲੋਂ। ਤੋ ਇਸ ਕਰਕੇ ਜਿਹੜਾ ਜੀ ਇਹ ਬੜਾ ਅਹਿਮ ਹੈ ਕਿ ਕੀ ਭਾਰਤੀ ਜਨਤਾ ਪਾਰਟੀ ਨਿਤਿਸ਼ ਕੁਮਾਰ, ਕਿਉਂਕਿ ਉਹਦੀ ਸਰਕਾਰ ਨਿਤਿਸ਼ ਕੁਮਾਰ ਤੋਂ ਬਿਨਾਂ ਤਾਂ ਬਣਦੀ ਨਹੀਂ ਗਈ, ਉਹਨਾਂ ਨੂੰ ਇਸ ਗੱਲ ਦਾ ਡਰ ਹੈ ਕਿ ਕਿਤੇ ਨਿਤਿਸ਼ ਕੁਮਾਰ ਫਿਰ ਪਲਟੀ ਨਾ ਮਾਰ ਜਾਵੇ, ਜਿਹੜਾ ਕਿ ਪਲਟੂ ਰਾਮ ਦੇ ਤੌਰ ਦੇ ਉੱਤੇ ਮਸ਼ਹੂਰ ਨੇ। ਭਾਰਤ ਦੇ ਵਿੱਚ ਕਰੋਨਾ ਵਾਇਰਸ ਦੇ ਕੇਸਾਂ ਦਾ ਅੰਕੜਾ ਜਿਹੜਾ ਉਹ 88 ਲੱਖ ਨੂੰ ਕ੍ਰੋਸ ਕਰ ਗਿਆ।
ਔਰ ਸਿਹਤ ਮੰਤਰਾਲੇ ਦੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਮੁਤਾਬਕ ਪਿਛਲੇ 24 ਘੰਟਿਆਂ ਦੇ ਵਿੱਚ 41,000 ਤੋਂ ਉੱਪਰ ਨਵੇਂ ਕੇਸ ਜਿਹੜੇ ਜੀ ਉਹ ਆਏ। 88,14,579 ਗਿਣਤੀ ਜਿਹੜੀ ਜੀ ਉਹ ਹੋ ਗਈ ਹੈ। 447 ਸੱਜਰੀਆਂ ਮੌਤਾਂ ਦੇ ਨਾਲ ਮ੍ਰਿਤਕਾਂ ਦੀ ਜਿਹੜੀ ਗਿਣਤੀ ਹੈ 1,29,635 ਜਿਹੜੀ ਉਹ ਹੋ ਚੁੱਕੀ ਹੋਈ ਹੈ। ਲਗਾਤਾਰ 5ਵੇਂ ਦਿਨ ਕਰੋਨਾ ਦੇ ਸਰਗਰਮ ਮਰੀਜ਼ਾਂ ਦੀ ਗਿਣਤੀ ਜਿਹੜੀ ਉਹ 5 ਲੱਖ ਤੋਂ ਹੇਠਾਂ ਜਿਹੜੀ ਸੀ ਉਹ ਰਹੀ। ਮਨੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਦੀ ਕੋਵਿਡ-19 ਟੈਸਟ ਦੀ ਰਿਪੋਰਟ ਜਿਹੜੀ ਉਹ ਪੋਜ਼ਿਟਿਵ ਆਈ ਆ। ਉਹਨੇ ਟਵੀਟ ਕਰਦਿਆਂ ਇਹ ਗੱਲ ਕਹੀ ਹੈ ਕਿ ਉਹ ਜਿਹੜੇ ਉਹਦੇ ਸੰਪਰਕ 'ਚ ਆਏ ਆ ਉਹ ਆਪਣੇ ਟੈਸਟ ਜਿਹੜੇ ਉਹ ਕਰਵਾਉਣ। ਉਧਰ ਸੀਨੀਅਰ ਕਾਂਗਰਸੀ ਆਗੂ ਅਹਿਮਦ ਪਟੇਲ ਨੂੰ ਮੇਦਾਂਤਾ ਹਸਪੀਟਲ ਗੁੜਗਾਉਂ ਦੇ ICU ਦੇ ਵਿੱਚ ਦਾਖਲ ਕਰਵਾਇਆ ਗਿਆ। ਕੁਝ ਹਫ਼ਤੇ ਪਹਿਲਾਂ ਉਹਦੀ ਕੋਵਿਡ-19 ਰਿਪੋਰਟ ਪੋਜ਼ਿਟਿਵ ਆਈ ਸੀ। ਇਹ ਕਿਹਾ ਗਿਆ ਕਿ ਉਹ ਦੁਬਾਰਾ ਤੋਂ ਉਹ ਜਿਹੜਾ ਜੀ ਬਿਮਾਰ ਹੋ ਗਿਆ। ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕੋਵਿਡ ਨੇ 2 ਦਿਨਾਂ ਦੇ ਦੌਰਾਨ 30 ਜਣਿਆਂ ਦੀ ਜਾਨ ਜਿਹੜੀ ਹੈ ਜੀ ਉਹ ਲੈ ਲਈ ਹੈ ਔਰ 1054 ਸੱਜਰੇ ਮਾਮਲੇ ਸਾਹਮਣੇ ਆਏ ਨੇ 2 ਦਿਨਾਂ ਦੇ ਵਿੱਚ। ਸੂਬੇ ਦੇ ਵਿੱਚ ਇਸ ਕਰੋਨਾ ਵਾਇਰਸ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਆ ਉਹ 4458 ਹੋ ਗਈ ਹੈ। ਔਰ ਸਿਹਤ ਵਿਭਾਗ ਇਹ ਕਹਿੰਦਾ ਹੈ ਕਿ ਜਲੰਧਰ 'ਚ ਸਭ ਤੋਂ ਜ਼ਿਆਦਾ 7, ਬਠਿੰਡਾ ਤੇ ਸੰਗਰੂਰ ਦੇ ਵਿੱਚ 4-4, ਪਟਿਆਲੇ 'ਚ 3, ਫਾਜ਼ਿਲਕਾ, ਹੁਸ਼ਿਆਰਪੁਰ, ਗੁਰਦਾਸਪੁਰ ਤੇ ਮੁਕਤਸਰ ਦੇ ਵਿੱਚ 2-2, ਅੰਮ੍ਰਿਤਸਰ, ਕਪੂਰਥਲਾ, ਲੁਧਿਆਣਾ ਤੇ ਮੋਹਾਲੀ ਦੇ ਵਿੱਚ ਇੱਕ ਜਿਹੜੇ ਬੰਦੇ ਦੀ ਮੌਤ ਇਸ ਕਰੋਨਾ ਵਾਇਰਸ ਦੀ ਵਜ੍ਹਾ ਕਰਕੇ ਜਿਹੜੀ ਆ ਉਹ ਹੋਈ ਹੈ। ਪੰਜਾਬ ਦੇ ਵਿੱਚ ਕੋਲੇ ਦੀ ਕਿੱਲਤ ਕਰਕੇ ਜਿਹੜੇ ਥਰਮਲ ਨੇ ਸਾਰੇ ਦੇ ਸਾਰੇ ਬੰਦ ਹੋ ਗਏ ਆ। ਪਾਵਰਕਾਮ ਦੇ ਖੇਤਰ ਹੇਠਲੇ ਲਹਿਰਾ ਮੁਹੱਬਤ ਥਰਮਲ ਪਲਾਂਟ ਦੀ ਆਖਰੀ ਯੂਨਿਟ ਵੀ ਬੰਦ ਹੋ ਗਈ ਆ। ਰੇਲਾਂ ਬੰਦ ਹੋਣ ਕਰਕੇ ਕੋਲੇ ਦੀ ਘਾਟ ਦੇ ਨਾਲ ਜੂਝਣਾ ਜਿਹੜਾ ਉਹ ਪੈ ਰਿਹਾ। ਪਿਛਲੇ ਦਿਨੀ ਸੂਬੇ ਦੇ 3 ਪ੍ਰਾਈਵੇਟ ਥਰਮਲ ਬੰਦ ਕਰਨ ਲਈ ਮਜਬੂਰ ਹੋਣਾ ਪਿਆ ਸੀਗਾ। ਲਹਿਰਾ ਮੁਹੱਬਤ ਥਰਮਲ ਪਲਾਂਟ ਨੂੰ ਵੀ ਬੰਦ ਕਰ ਦਿੱਤਾ ਗਿਆ। ਹੁਣ ਸਰਕਾਰੀ ਖੇਤਰ ਹੇਠਲਾ ਇਹ ਇਕੱਲਾ ਪਲਾਂਟ ਜਿਹੜਾ ਜੀ ਉਹ ਚੱਲ ਰਿਹਾ ਸੀਗਾ। ਅਧਿਕਾਰੀਆਂ ਦੇ ਵੱਲੋਂ ਲਹਿਰਾ ਮੁਹੱਬਤ ਪਲਾਂਟ ਨੂੰ ਬੰਦ ਕਰਨ ਦੀ ਵਜ੍ਹਾ ਬਿਜਲੀ ਦੀ ਮੰਗ 'ਚ ਗਿਰਾਵਟ ਦੱਸੀ ਜਾ ਰਹੀ ਹੈ, ਪਰ ਸੂਤਰਾਂ ਦੇ ਅਨੁਸਾਰ ਲਹਿਰਾ ਮੁਹੱਬਤ ਪਲਾਂਟ ਦੇ ਕੋਲੇ ਵੀ ਕੋਲੇ ਦੀ ਘਾਟ ਹੈ। ਇਹਦੇ ਕੋਲੇ ਕੁਝ ਘੰਟਿਆਂ ਜੋਗਾ ਕੋਲਾ ਜਿਹੜਾ ਉਹ ਬਚਿਆ ਹੈ। ਰੋਪੜ ਥਰਮਲ ਵੀ ਪਿਛਲੇ ਦਿਨੀ ਬੰਦ ਹੋ ਗਿਆ ਸੀ। ਪਾਵਰਕਾਮ ਦੇ ਵੱਲੋਂ ਬਿਜਲੀ ਜਿਹੜੀ ਆ ਉਹ ਸੈਂਟਰਲ ਪੂਲ ਤੋਂ ਖਰੀਦ ਕੇ ਪੂਰੀ ਕੀਤੀ ਜਾ ਰਹੀ ਹੈ। ਇਹ ਵੀ ਪੱਖ ਸਾਹਮਣੇ ਆ ਰਿਹਾ ਕਿ ਆਪਣੀ ਪੈਦਾਵਾਰ ਲਾਗਤ ਦੇ ਨਾਲੋਂ ਬਾਹਰੀ ਸਰੋਤਾਂ ਤੋਂ ਬਿਜਲੀ ਦੀ ਖਰੀਦ ਕਾਫੀ ਸਸਤੀ ਪੈ ਰਹੀ ਹੈ। ਚਿੰਤਕਾਂ ਦਾ ਇਹ ਮੰਨਣਾ ਹੈ ਕਿ ਪਾਵਰਕਾਮ ਦੇ ਵੱਲੋਂ ਖਪਤਕਾਰਾਂ ਨੂੰ ਸਸਤੀ ਬਿਜਲੀ ਦੀ ਖਰੀਦ ਦਾ ਵਿੱਤੀ ਫਾਇਦਾ ਦੇਣ ਤੋਂ ਸਾਬਤ ਹੋਊਗਾ ਕਿ ਬਾਹਰੀ ਸਰੋਤਾਂ ਤੋਂ ਪਾਵਰਕਾਮ ਨੂੰ ਬਿਜਲੀ ਸਸਤੀ ਮਿਲ ਰਹੀ ਹੈ। ਉਧਰ ਕੋਲੇ ਦਾ ਸੰਕਟ ਬਰਕਰਾਰ ਰਹਿਣ 'ਤੇ ਪਾਵਰਕਾਮ ਨੂੰ ਕਈ ਤਰ੍ਹਾਂ ਦੀਆਂ ਵਿੱਤੀ ਜਿਹੜੀਆਂ ਮੁਸ਼ਕਲਾਂ ਨੇ ਉਹਦੇ ਵਿੱਚੋਂ ਲੰਘਣ ਦਾ ਇੱਕ ਖਦਸ਼ਾ ਜਿਹੜਾ ਉਹ ਬਣਿਆ ਹੋਇਆ ਕਿ ਉਹ ਕਿਵੇਂ ਇਹਦੇ ਵਿੱਚੋਂ ਜਿਹੜਾ ਦੀ ਉਹ ਲੰਘੂਗੀ। ਖਾਸ ਤੌਰ ਦੇ ਉੱਤੇ ਕਿਉਂਕਿ ਅਗਲੇ ਦਿਨ ਜਿਹੜੇ ਨੇ ਉਹ ਬੜੇ ਅਹਿਮ ਜਿਹੜੇ ਉਹ ਹੋਣਗੇ, ਕਿਉਂਕਿ ਅਜੇ ਕੋਈ ਨਹੀਂ ਪਤਾ ਕਿ ਟ੍ਰੇਨ ਜਿਹੜੀਆਂ ਨੇ ਉਹ ਚੱਲਦੀਆਂ ਨੇ ਨਹੀਂ ਚੱਲਦੀਆਂ, ਕਿੰਨੇ ਦਿਨ ਅਜੇ ਜਿਹੜੀਆਂ ਜੀ ਉਹ ਨਹੀਂ ਚੱਲਦੀਆਂ। ਜਿੱਥੋਂ ਤੱਕ ਕਿਸਾਨਾਂ ਦੇ ਅੰਦੋਲਨ ਦੀ ਗੱਲ ਹੈ, ਕਿਸਾਨਾਂ ਦਾ ਅੰਦੋਲਨ ਉਸੇ ਤਰੀਕੇ ਦੇ ਨਾਲ ਜਾਰੀ ਹੈ ਔਰ ਥਾਂ ਥਾਂ ਦੇ ਉੱਤੇ ਜਿਹੜੇ ਧਰਨੇ ਲਾਈ ਬੈਠੇ ਜਿਹੜੇ ਕਿਸਾਨ ਨੇ, ਬੇਸ਼ੱਕ ਮੀਂਹ ਤੇ ਗੜਿਆਂ ਨੇ ਇਹਨਾਂ ਧਰਨਿਆਂ ਦੇ ਵਿੱਚ ਵਿਘਨ ਪਾਇਆ ਔਰ ਕੁਝ ਥਾਵਾਂ ਦੇ ਉੱਤੇ ਜਿਹੜੇ ਆਰਜੀ ਟੈਂਟ ਲਾਏ ਗਏ ਆ ਉਹ ਵੀ ਉਖੜ ਗਏ ਤੇਜ਼ ਹਵਾ ਦੀ ਵਜ੍ਹਾ ਕਰਕੇ, ਪਰ ਇਹ ਧਰਨੇ ਜਿਹੜੇ ਸੀ ਉਹ ਉਸੇ ਤਰੀਕੇ ਦੇ ਨਾਲ ਜਾਰੀ ਨੇ। ਕਿਸਾਨਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਧਰਨੇ ਜਿਹੜੇ ਨੇ ਇਹ ਜਾਰੀ ਰਹਿਣਗੇ। ਜਿਹੜੇ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਉਹਨਾਂ ਦਾ ਘਿਰਾਓ ਵੀ ਉਸੇ ਤਰੀਕੇ ਦੇ ਨਾਲ ਜਾਰੀ ਹੈ। ਜਿਹੜੇ ਕਿਸਾਨਾਂ ਦੇ ਵੱਲੋਂ 18 ਤਰੀਕ ਨੂੰ ਹੁਣ ਅਗਲੀ ਮੀਟਿੰਗ ਚੰਡੀਗੜ੍ਹ ਦੇ ਵਿੱਚ ਕੀਤੀ ਜਾਣੀ ਹੈ। ਥਾਂ ਥਾਂ ਦੇ ਉੱਤੇ ਪਿੰਡਾਂ ਥਾਵਾਂ ਦੇ ਉੱਤੇ ਕਿਸਾਨ ਜਿਹੜੇ ਨੇ ਉਹ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਆ 26 ਤੇ 27 ਤਰੀਕ ਨੂੰ ਦਿੱਲੀ ਚੱਲਣ ਦੇ ਵਾਸਤੇ, ਕਿਉਂਕਿ ਸਮੁੱਚੇ ਮੁਲਕ ਭਰ ਦੇ ਜਿਹੜੇ ਕਿਸਾਨ ਨੇ ਉਹਨਾਂ ਨੇ ਦਿੱਲੀ ਵੱਲ ਨੂੰ ਕੂਚ ਕਰਨਾ ਵੱਖ-ਵੱਖ ਸੂਬਿਆਂ ਤੋਂ। ਇਹ ਜਿਹੜੀਆਂ ਜਥੇਬੰਦੀਆਂ ਨੇ ਇਹਨਾਂ ਦੀ ਗਿਣਤੀ 500 ਦੇ ਕਰੀਬ ਹੁਣ ਹੋ ਗਈ ਦੱਸੀ ਜਾਂਦੀ ਹੈ।
ਵੇਖਣਾ ਇਹ ਹੋਊਗਾ ਕਿ ਜਿਹੜੀ 18 ਤਰੀਕ ਦੀ ਮੀਟਿੰਗ ਹੈ ਉਦੋਂ ਪਹਿਲਾਂ ਕੀ ਕੇਂਦਰ ਦੀ ਸਰਕਾਰ ਦਾ ਕੋਈ ਹੋਰ ਫਰੈਸ਼ ਸੱਦਾ ਜਿਹੜਾ ਆਉਂਦਾ ਗੱਲਬਾਤ ਕਰਨ ਦੇ ਵਾਸਤੇ, ਕਿਉਂਕਿ ਦੋਵੇਂ ਧਿਰਾਂ ਇਹ ਗੱਲ ਕਹਿੰਦੀਆਂ ਨੇ ਕਿ ਬੇਸ਼ੱਕ ਗੱਲ ਕਿਸੇ ਤਣ ਪੱਤਣ ਨਾ ਲੱਗੀ ਹੋਵੇ, ਪਰ ਅੱਗੋਂ ਜਿਹੜੀ ਗੱਲਬਾਤ ਹੈ ਉਹ ਜਾਰੀ ਜ਼ਰੂਰ ਰੱਖੀ ਜਾਊਗੀ। ਜਦੋਂ ਤੱਕ ਅਜੇ ਗੱਲਬਾਤ ਜਿਹੜੀ ਹੁੰਦੀ ਹੈ ਉਦੋਂ ਤੱਕ ਟ੍ਰੇਨਾਂ ਚੱਲਣ ਦੀ ਕੋਈ ਸੰਭਾਵਨਾ ਨਹੀਂ ਹੈਗੀ, ਕਿਉਂਕਿ ਦੋਵੇਂ ਧਿਰਾਂ ਆਪੋ ਆਪਣੀ ਗੱਲ 'ਤੇ ਅੜੀਆਂ ਨੇ। ਕੇਂਦਰ ਦੀ ਸਰਕਾਰ ਕਹਿੰਦੀ ਹੈ ਕਿ ਮਾਲ ਗੱਡੀਆਂ ਦੇ ਨਾਲ ਨਾਲ ਪੈਸੇਂਜਰ ਟ੍ਰੇਨ ਵੀ ਚਲਾਉਣੀਆਂ ਨੇ। ਕਿਸਾਨ ਕਹਿੰਦੇ ਆ ਪੈਸੇਂਜਰ ਟ੍ਰੇਨ ਚਲਾਉਣ ਦੀ ਅਜੇ ਅਸੀਂ ਇਜਾਜ਼ਤ ਜਿਹੜੀ ਹੈ ਜੀ ਉਹ ਨਹੀਂ ਦੇਣੀ। ਬਹੁਤ ਬਹੁਤ ਧੰਨਵਾਦ, ਔਰ ਮੇਰੀ ਤੁਹਾਡੀ ਮੁਲਾਕਾਤ ਕੱਲ੍ਹ ਦੁਬਾਰਾ ਜਿਹੜੀ ਹੋਊਗੀ। ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।